चाचू सलामकुम। अम्मा जी सलामकुम। वालेकुम सलामकुम भाई। चाचू क्या हाल चाल सुनाओ, ठीक हो? अल्लाह का शुक्र है, अल्लाह की मेहरबानी है। सुनाओ सेहत कैसी है? सेहत अल्लाह च सही है। माशाल्लाह किन्नी का अपनी उम्र हो गई है? उम्र 2 साल हो गई है। यानी कि 78 साल हो गई है। हाँ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਤੁਹਾਡੀ 2-3 ਸਾਲ ਉਮਰ ਸੀ ਉਸ हाँ ਟਾਈਮ ਹੈ। ਅਮਾ ਜੀ ਸਲਾਮकुम। वालेकुम सलाम। ਅਮਾ ਜੀ ਕੀ ਹਾਲ ਚਾਲ ਸੁਣਾਓ, ਠੀਕ ਹੋ? अल्लाह का शुक्र है पुत्र ਤੇ ਕੀ ਨਾਂ ਜੀ ਆਪਣਾ? सलीमा बीबी। हाँ सलीमा बीबी। ਸਲੀਮਾ ਬੀਬੀ। हाँ ਤੇ ਅਮਾ ਜੀ ਤੁਹਾਡਾ ਆਪਣਾ ਪੇਕਿਆਂ ਦਾ ਪਿੰਡ ਸੀ ਉਹ ਕਿਹੜਾ ਸੀ? तरगर मार ਤਰਗਰਮਾਲ। ਤੇ ਤੁਹਾਡੇ ਜਿਹੜੇ ਬਾਪੂ ਸਨ ਉਹਨਾਂ ਦਾ ਕੀ ਨਾਂ ਸੀ? चिराग दीन। ਚਿਰਾਗਦੀਨ। ਤੇ ਮਾਸ਼ਾਅੱਲਾ ਕਿੰਨੀ ਕੁ ਆਪਣੀ ਉਮਰ ਹੋ ਗਈ ਹੈ? हो गया मुझे पुत्र, हो गया मुझे 50-60 साल। हाँ 50 60 ਦੇ ਤੇ 70 ਦੇ ਤਕਰੀਬਨ ਧਾਰਮਾ ਨਮਾ ਹੋਏਗੀ ਹੈ। हाँ ਠੀਕ ਹੋ ਗਿਆ। ਤੇ ਚਾਚੂ ਨਾਲ ਤੁਸੀਂ ਜ਼ਿੰਦਗੀ ਜਿਹੜੀ ਗੁਜ਼ਾਰੀ ਹੈ ਉਹ ਤਾਂ ਤੁਸੀਂ ਮੁਤਮਿਨ ਹੋ ਚਾਚੂ ਹੋਰਾਂ ਤੇ? शुक्र अल्लाह का। ਸ਼ੁਕਰ ਅੱਲਾਹ ਪਾਕ ਸਾਰਿਆਂ ਨੂੰ ਅਸਾਂ ਦਾ ਜੀ ਮੁਤਮਿਨ ਰੱਖੇ। ਅੱਛਾ ਤੇ ਇਹ ਕਿਹੜੇ ਪਿੰਡ 'ਚ ਅਸੀਂ ਇਸ ਟਾਈਮ ਬੈਠੇ ਆ? कोट नाजू। ਕੋਟ ਨਾਜੂ। हाँ ਤੇ ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਜੇ? ਇਹਦੇ ਪਿੰਡ ਵਿਚਲਾ ਚੱਕ ਹੈ, ਮਲਾ ਚਿਕੜੀ ਹੈ, रियाल। ਨਜ਼ੀਕ ਇਹੋ ਹੀ ਪਿੰਡ ਨੇ ਦੇ 3-4 ਜਿਹੜੇ ਆਲੇ ਦੁਆਲੇ ਪਿੰਡ ਨੇ ਦੇ ਆ? ਹਾਂ ਠੀਕ ਹੋ ਗਿਆ। ਅੱਛਾ ਚਾਚੂ 1947 ਵਿੱਚ ਤੁਹਾਡੀ 2-3 ਸਾਲ ਉਮਰ ਸੀ ਹਾਂ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕੋਈ ਇੱਥੇ ਗੈਰ ਮੁਸਲਿਮ ਕਿਹੜੇ ਕਿਹੜੇ ਰਹਿੰਦੇ ਹਨ ਬਸ਼ਿੰਦੇ ਉਸ ਟਾਈਮ ਜਿਹੜੇ ਹਨ ਹਾਂ। ਇੱਥੇ, ਉਹ ਕਿਹੜੇ ਉਹਨਾਂ ਦਾ ਨਾਂ ਯਾਦ ਜੀ? ਨਾਂ ਯਾਦ ਹੈ ਉਹਨਾਂ ਦਾ। ਜੀ ਜੀ। ਜਿਹੜਾ ਵੱਡਾ ਸੀ ਨਾ ਹਾਂਜੀ ਉਹਦਾ ਨਾਮ ਮਿਲਖੀ ਸੀ। ਮਿਲਖੀ। ਹਾਂ ਠੀਕ ਹੈ। ਤੇ ਜਿਹੜਾ ਉਸ ਤੋਂ ਛੋਟਾ ਸੀ ਉਹਦਾ ਨਾਮ ਸੰਸਾਰੋ ਸੀ। ਸੰਸਾਰੋ। ਤੇ ਜਿਹੜਾ ਉਸ ਤੋਂ ਛੋਟਾ ਸੀ ਨਾ ਉਹਦੇ ਨਾਂ ਰਤਨ ਸੀ। ਰਤਨ। ਤੇ ਜਿਹੜਾ ਸਾਰਿਆਂ ਤੋਂ ਛੋਟਾ ਸੀ ਉਹਦਾ ਨਾਂ ਕਰਤਾਰ ਸੀ। ਕਰਤਾਰ। ਹਾਂ ਇਹ ਤੁਸੀਂ ਵੱਡਿਆਂ ਦਾ ਨਾਮ ਲੈ ਰਹੇ ਹੋ ਜਾਂ ਬੱਚਿਆਂ ਦੇ ਲੈ ਰਹੇ ਹੋ? ਨਹੀਂ ਬੱਚੇ ਨੇ ਜਿਹੜੇ ਉਹਨਾਂ ਦਾ ਬਾਅਦ ਚ ਵੱਡਿਆਂ ਦਾ ਨਾਂ ਜਿਹੜੇ ਉਦੋਂ ਅੱਛਾ ਇਹ ਨਹੀਂ ਕਿ ਜਿਹੜੇ ਉਸ ਟਾਈਮ ਦੇ ਵੱਡੇ ਉਹਨਾਂ ਦੇ ਆ ਜਿਹੜੇ ਜਿੱਦਾਂ ਲੋਕ ਸਨ ਹਾਂ। ਜਿਹੜੇ। ਠੀਕ ਹੈ। ਤੇ ਜਿਹੜਾ ਉਹਨਾਂ ਦਾ ਬਾਪ ਸੀ ਉਹਦਾ ਨਾਂ ਸੰਤੂ ਸੀ। ਸੰਤੂ ਦੀ ਔਲਾਦ ਸਨ ਇਹ ਸਾਰੇ ਹੈ। ਹਾਂ ਠੀਕ ਹੋ ਗਿਆ। ਤੇ ਕੋਈ ਤੁਹਾਡੇ ਜਿਹੜੇ ਹਮ ਉਮਰ ਸਨ ਉਸ ਟਾਈਮ ਬੱਚੇ ਉਹਨਾਂ ਦੇ ਕਿਸੇ ਦਾ ਨਾਂ ਯਾਦ ਹੈ? ਕਿਹੜੇ ਇਹਨਾਂ ਜਿਹੜੇ ਦੀ ਜਿਹੜੀ ਔਲਾਦ ਸੀ? ਉਹਨਾਂ ਦਾ ਜਿਹੜਾ ਇੱਕ ਸੀ ਨਾ ਉਹਦੀ ਲਾਜ ਸੀ ਹਾਂ ਤੇ ਦੂਸਰਿਆਂ ਦੀ ਨਹੀਂ ਸੀ। ਉਹਦਾ ਨਾਂ ਸੀ ਬਚਨ। ਬੱਚਨ। ਹਾਂ ਬੱਚਨ ਯਾਨੀ ਕਿ ਬੱਚੇ ਦਾ ਨਾਂ ਸੀ? ਆਹੋ ਬੱਚੇ ਦਾ ਨਾਂ ਹੈ। ਜਿਹੜਾ ਉਹਨਾਂ ਦਾ ਵੱਡਾ ਭਰਾ ਸੀ ਨਾ ਹਾਂ ਉਹਦਾ ਇੱਕ ਦਾ ਨਾਂ ਸੀ ਦਾਸ ਹਾਂ। ਤੇ ਇੱਕ ਦਾ ਨਾਂ ਸੀ ਬਚਨ। ਇੱਕ ਦਾ ਨਾਂ ਹੈ ਦਾਸ, ਇੱਕ ਦਾ ਨਾਂ ਹੈ ਬੱਚਨ। ਹਾਂ ਇਹ ਯਾਨੀ ਕਿ ਸੰਤੂ ਦੇ ਪੋਤਰੇ ਸਨ? ਸੰਤੂ ਦੇ ਪੋਤਰੇ ਸਨ। ਅੱਛਾ 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 ਹਾਂ। ਠੀਕ ਹੋ ਗਿਆ। ਇਹ ਯਾਨੀ ਕਿ ਇੱਕ ਵੱਡਾ ਬੰਦਾ ਉਹਨਾਂ ਦਾ ਜਿਹੜਾ ਚੀਦਾ ਤੁਸੀਂ ਦੱਸੇ ਨੇ ਉਹ ਇੱਕ ਸੰਤੂ ਸੀ ਹਾਂਜੀ ਤੇ ਇੱਕ ਹੀ ਬੰਦੇ ਦੀ ਔਲਾਦ ਸਨ ਸਾਰੀ? ਹਾਂ ਸਾਰੀ ਇੱਕ ਹੀ ਲਾਦ ਦੀ। ਕੀ ਕਾਰੋਬਾਰ ਸਨ ਇਹਨਾਂ ਦੇ, ਕੀ ਕਾਰੋਬਾਰ ਕਰਦੇ ਇਹ ਨੇ? ਉਦੋਂ ਕਾਰੋਬਾਰ ਇਹ ਕਰਦੇ ਹਨ ਵੀ ਲੋਹਾਰਾਂ ਵਾਲਾ ਕੰਮ ਕਰਦੇ ਹਨ, ਤਰਖਾਣਾ ਦਾ? ਤਰਖਾਣਾ ਦਾ। ਠੀਕ ਹੋ ਗਿਆ। ਤੇ ਰੰਬੀਆਂ ਦਾਤਰੀਆਂ ਬਣਾਉਂਦੇ ਹਨ। ਜ਼ਿਮੀਂਦਾਰ ਉਦੋਂ ਹਾਲ ਬਾਂਦੇ ਹਨ, ਹੱਲਾਂ ਬਣਾਉਂਦੇ ਸਨ। ਫਿਰ ਇਹ ਜਿਹੜੇ ਹਾਲ ਦੇ ਥੱਲੇ ਹਾਲ ਹੁੰਦਾ ਉਹ ਬਣਾਉਂਦੇ ਹਨ। ਸਾਰੀ ਬਰਤਨਾਂ ਬਣਾਉਂਦੇ ਸਨ। ਯਾਨੀ ਕਿ ਜਿਹੜੇ ਵੀ ਲੋਹਾਰ ਦੇ ਕੰਮ ਉਸ ਟਾਈਮ ਆਹ ਸਾਰਾ ਸਾਰੇ ਹੀ ਕਰਦੇ ਸਨ? ਹਾਂ। ਠੀਕ ਹੋ ਗਿਆ। ਸਾਰੇ ਭਰਾ ਯਾਨੀ ਕਿ ਇਹੀ ਕੰਮ ਕਰਦੇ ਹਨ? ਸਾਰਾ ਇਹੋ ਹੀ ਕਰਦੇ ਹਨ। ਠੀਕ ਹੋ ਗਿਆ। ਤੇ ਜਿਹੜੇ ਇੱਥੋਂ ਗੈਰ ਮੁਸਲਿਮ ਗਏ ਸਨ ਹਾਂ। ਮਿਲਖੀ ਹੋਰੀ, ਆਹੋ ਤੇ ਉਹਨਾਂ ਨੂੰ ਪਿੰਡ ਵਾਲਿਆਂ ਨੇ ਕੀ ਸਲੂਕ ਕੀਤਾ ਸੀ ਉਹਨਾਂ ਨਾਲ? ਉਹ ਜੀ ਬੜੇ ਚੋਰੀ ਗਏ ਹਨ। ਅੱਛਾ ਕਿਉਂਕਿ ਉਦੋਂ ਉਹ ਬਖਤਾਬਾਰ ਹਨ। ਬਾਕੀ ਲੋਕ ਹਨ ਜਿਹੜੇ ਇਹਨਾਂ ਕੋਲ ਪੈਸੇ ਵੀ ਨਹੀਂ ਹਨ ਤੇ ਮਾੜੇ ਸਨ, ਬਾਕੀ ਲੋਕ ਭੁੱਖੇ ਸਨ ਭੁੱਖੇ ਸਨ। ਤੇ ਉਹ ਖਾਂਦੇ ਪਏ? ਬਾਕੀ ਜਿਹੜਾ ਮਿਲਖੀ ਆ ਨਾ ਹਾਂਜੀ। ਉਹ ਜਦੋਂ ਗਿਆ ਨਾ ਤੇ ਉਹ ਕੱਲਾ ਗਿਆ ਸੀ। ਅੱਛਾ ਉਹ ਇੱਥੇ ਨੰਗੇ ਦੇ ਕੋਲ ਆ ਪਿੰਡ ਇੱਕ ਮਾਜਰਾ। ਨੰਗਾ ਤੇ ਮਾਜਰਾ ਦੋ ਜੁੜਵਾ ਪਿੰਡ ਨੇ? ਆਹੋ ਹੂੰ। ਮਾਜਰੇ ਜਾ ਕੇ ਨੇ ਤੇ ਉਹਨੇ ਗੱਲ ਇਹ ਆ ਬਈ ਆਰਾ ਲਾ ਲਿਆ, ਲੱਕੜੀ ਚੀਰਨ ਵਾਲਾ, ਦਾਣੇ ਪੀਣ ਵਾਲੀ ਮਸ਼ੀਨ ਲਾ ਲਈ। ਅੱਛਾ ਫਿਰ ਉਹ ਉੱਥੇ ਇੱਥੋਂ ਵਾਲੀ ਜਿਹੜੀ ਉਹਦੀ ਟੱਬਰ ਸੀ ਨਾ ਉਹ ਫੌਤ ਹੋ ਗਿਆ ਦਾ ਸੀ। ਹਾਂ ਉਹਦੇ 'ਚ ਇੱਕੋ ਬੱਚਾ ਸੀ, ਉਹਦਾ ਨਾਂ ਸੀ ਜਿਹੜਾ ਉਹ ਮੁੰਡਾ ਰਹਿ ਗਿਆ ਸੀ ਨਾ ਉਹਦਾ ਹਾਂ ਦਾਸ ਸੀ ਉਹਦਾ ਨਾਂ। 10। ਤੇ ਉਧਰ ਉਹਨਾਂ ਸ਼ਾਦੀ ਕਰ ਲਈ ਜਾ ਕੇ। ਹਾਂ ਜਿਨ੍ਹਾਂ ਦੇ ਘਰ ਰਹਿੰਦਾ ਸੀ ਨਾ ਉਹਨਾਂ ਦੇ ਘਰ ਉਹਨੇ ਸ਼ਾਦੀ ਕਰ ਲਈ। ਠੀਕ ਹੈ। ਉਹ ਫਿਰ ਗੱਲ ਆ ਉੱਥੇ ਦਾਣੇ ਪੀਂਦਾ ਸੀ ਤੇ ਉੱਥੇ ਰਹਿੰਦਾ ਸੀ। ਜਿਹੜੇ ਦੂਸਰੇ ਭਰਾ ਹਨ ਉਹ ਇੱਥੇ ਪਿੰਡ ਹੀ ਰਹਿੰਦੇ ਹਨ ਸਾਡੇ ਕੋਲ ਹੀ। ਇੱਥੇ ਹਾਂ। ਕੋਟ ਨਾਜੂ ਦੇ ਵਿੱਚ? ਹਾਂ ਠੀਕ ਹੈ। ਫਿਰ ਜਦੋਂ ਇਹ ਗਏ ਨੇ ਨਾ ਹਾਂ ਤੇ ਇਹਨਾਂ ਦਾ ਲੋਕਾਂ ਬੜਾ ਧਿਆਨ ਰੱਖਿਆ ਭਈ ਇਹ ਕਿਹੜੇ ਟਾਈਮ ਤੇ ਜਾਂਦੇ ਨੇ। ਅੱਛਾ। ਜਦੋਂ ਜਾਣਗੇ ਇਹਨਾਂ ਕੋਲ ਜਿਹੜਾ ਮਾਲ ਹੋਏਗਾ ਉਹ ਅਸੀਂ ਖੋਲਾਂਗੇ। ਅੱਛਾ ਉਹ ਫਿਰ ਰਾਤ ਨੂੰ ਗੱਲ ਇਹ ਆ ਵੀ ਆਣਾ ਗਲੀਆਂ ਦੇ ਵਿੱਚ ਜਿਹੜਾ ਉਹ ਵੱਡਾ ਸੀ ਨਾ ਜਿਹਦਾ ਨਾਂ ਉਹ ਮਿਲਖੀ ਨਾਲੋਂ ਹੀ ਛੋਟਾ ਸੀ। ਹਾਂ ਤੇ ਉਹ ਇਹਨਾਂ ਗਲੀਆਂ ਦੇ ਵਿੱਚ ਫਿਰਦਾ ਸੀ ਵੀ ਕੋਈ ਬੰਦਾ ਜਾਗਦਾ ਪਿਆ ਜਾਂ ਸੌਂ ਗਿਆ ਤਾਂ ਸਾਡਾ ਟਾਈਮ ਲੱਗੇਗਾ ਜਾਣ ਦਾ ਕਿ ਨਹੀਂ ਲੱਗੇਗਾ। ਅੱਛਾ ਯਾਨੀ ਕਿ ਉਹ ਟਾਈਮ ਨੋਟ ਕਰਦਾ ਸੀ ਕਿ ਕਿਸੇ ਟਾਈਮ ਸਾਨੂੰ ਵੇਲ ਲੱਗੇ ਤੇ ਹਾਂ। ਨਿਕਲੀਏ।
ਮੈਂ ਉਸ ਟਾਈਮ ਬਾਹਰ ਨਿਕਲਿਆ ਤੇ ਉਹਨਾਂ ਗੱਲ ਇਹ ਆ ਵੀ ਸਿਆਲ ਦੇ ਦਿਨ ਹਨ ਤੇ ਬੁੱਕਲ ਮਾਰੀ ਦੀ ਚਾ ਖੇਸ ਦੀ ਹਾਂ ਤੇ ਸਿਰ ਨੂੰ ਲੀੜਾ ਬੱਧਾ ਦਾ ਹਾਂ ਤੇ ਇੱਥੇ ਗਲੀ ਚੋਂ ਦੀ ਲੰਘਿਆ ਉਹ ਹਾਥੀ ਸੋਟਾ ਫੜਿਆ ਦਾ ਹੂੰ ਤੇ ਉਹ ਘਰ ਨੂੰ ਤੁਰ ਗਿਆ, ਮੈਂ ਵਿਹੜੇ ਆ ਗਿਆ ਤੇ ਸਵੇਰੇ ਅੱਗੋਂ ਪਤਾ ਲੱਗਾ ਵੀ ਇਹ ਬੰਨਾ ਲੰਘ ਗਏ ਨਾ ਇਹ ਕਿਹੜੇ ਸਾਲ ਦੀ ਗੱਲ ਹੈ? ਇਹ ਬਾਅਦ ਦੀ ਆ 65 ਵਾਲੇ ਜੰਗ 65 ਦੀ ਗੱਲ ਹੈ 65 ਦੀ ਤਕਰੀਬਨ। ਗੱਲ ਆ ਇਹ। ਤੁਸੀਂ ਤੁਹਾਡੀ ਮਾਸ਼ਰਾ ਉਦੋਂ ਕਾਫੀ ਉਮਰ ਹੋ ਗਈ ਸੀ ਉਸ ਟਾਈਮ। 65 ਵਾਲੇ ਜੰਗ ਦੀ ਤੇ ਮੇਰੀ ਸ਼ਾਦੀ ਨਹੀਂ ਸੀ ਅਜੇ ਹੋਈ ਦੀ, ਹਾਂ ਬਾਕੀ ਬਾਅਦ ਚ ਹੋਈ ਹੈ ਤੇ ਉਦੋਂ ਮੈਂ ਕੜੀਅਲ ਜਵਾਨ ਸੀ ਮਾਸ਼ਾਅੱਲਾ। ਆਹੋ ਠੀਕ ਹੈ। ਇਸ ਤਰ੍ਹਾਂ ਉਹ ਗਏ ਨੇ ਹੈ, ਹਾਂ ਯਾਨੀ ਕਿ ਪਿੰਡ ਵਾਲੇ ਵੀ ਇਸ ਤਾਕ ਵਿੱਚ ਹਨ ਕਿ ਜਾਣਗੇ ਤੇ ਲੁੱਟਾਂਗੇ, ਆਹੋ ਤੇ ਉਹ ਵੀ ਵਿਚਾਰੇ ਚੋਰੀ ਚਲ ਗਏ। ਚੋਰੀ ਗਏ ਹਨ ਬਹਰਹਾਲ ਚਲੋ ਇਸ ਤਰ੍ਹਾਂ ਹਾਂ। ਜਦੋਂ ਉਹ ਗਏ ਨੇ ਨਾ ਹਾਂਜੀ ਤੇ ਉਹ ਇਹ ਬਸੰਤਰ ਗਏ ਨੇ ਤੇ ਵੱਡੀ ਲੈੜੀ ਕੋਲੋਂ ਦੀ ਉਹ ਫਿਰ ਬੰਨਾ ਪਾਰ ਕਰ ਗਏ ਸਨ। ਹਾਂਜੀ ਅੱਜ ਤੱਕ ਉਹਨਾਂ ਦਾ ਪਤਾ ਨਹੀਂ ਲੱਗਾ ਵੀ ਕੋਈ ਇੰਡੀਆ 'ਚ ਨਾ ਜਾਂ ਰਿਆਸਤ 'ਚ ਨਾ। ਉਹਨਾਂ ਨੇ ਜਾ ਕੇ ਕੋਈ ਤਲਕ ਨਹੀਂ ਰੱਖਿਆ। ਇਹਨਾਂ ਲੋਕਾਂ ਤੇ ਰਾਜੀ ਜੇ ਨੇ ਹੁਣ ਗਏ ਤੇ ਹਨ ਉਹ ਚੋਰੀ, ਠੀਕ ਹੈ। ਕਿਸੇ ਨਾਲ ਸਲੰਗ ਹੁੰਦਾ ਤੇ ਉਹ ਕਿਸੇ ਨੂੰ ਦੁਆ ਸਲਾਮ ਘੱਲਦੇ। ਤੇ ਦੋ ਜਿਹੜੇ ਵੱਡੇ ਹਨ, ਇੱਕ ਦਾ ਨਾਂ ਮਿਲਖੀ ਸੀ ਵੱਡੇ ਦੇ ਨਾਂ, ਉਸ ਛੋਟੇ ਦਾ ਨਾਂ ਸੰਸਾਰੋ ਸੀ, ਹਾਂ ਤੇ ਜਿਹੜਾ ਉਸ ਤੋਂ ਛੋਟਾ ਸੀ ਉਹਦਾ ਨਾਂ ਰਤਨ ਸੀ, ਜਿਹੜਾ ਉਸ ਤੋਂ ਛੋਟਾ ਸੀ ਉਹਦਾ ਨਾਂ ਕਰਤਾਰ ਸੀ। ਠੀਕ ਹੋ। ਭੈਣਾਂ ਵੀ ਤਿੰਨ ਭੈਣਾਂ ਭੈਣਾਂ। ਦਾ ਕੀ ਨਾਮ ਸਨ? ਭੈਣਾਂ ਜਿਹੜੀ ਵੱਡੀ ਸੀ ਨਾ ਹਾਂਜੀ ਉਹਦਾ ਨਾਂ ਗਦਾਵਰੀ ਸੀ, ਤੇ ਜਿਹੜੀ ਉਸ ਤੋਂ ਛੋਟੀ ਸੀ ਉਹਦਾ ਨਾਂ ਲਾਜੋ ਸੀ, ਹਾਂ ਤੇ ਜਿਹੜੀ ਤੀਸਰੀ ਸੀ ਨਾ ਹਾਂਜੀ। ਉਹਦਾ ਨਾਂ ਕਸ਼ਲਿਆ ਸੀ। ਕੁਸ਼ਲਿਆ। ਹਾਂ ਇੱਕ ਛਲਿਆ ਕਹਿੰਦੇ ਨੇ ਕਾਫੀ ਜਵਾਨ ਸੀ ਕੁੜੀ ਹੈ। ਹਾਂ ਪਹਿਲੇ ਨਹੀਂ ਵੀ ਜਵਾਨਾਂ ਬਜ਼ੁਰਗ ਤਰੇ ਬੜੀਆਂ ਹਨ। ਪਿਓ ਉਹਨਾਂ ਦਾ ਸੀ ਜਿਹੜਾ ਉਹ ਬਿਆੰਦਾ ਨਹੀਂ ਸੀ। ਅੱਛਾ ਉਹਦੀ ਦੁਨੀਆ ਤੇ ਪਸੰਦ ਤੇ ਸਭ ਕੁਝ ਆ ਜਾਂਦਾ ਸੀ, ਬਾਕੀ ਬੰਦਾ ਕੌੜਾ ਬੜਾ ਸੀ ਤੇ ਕੁੜੀਆਂ ਉਬਰਟਾਲ ਗਈਆਂ ਹਨ, ਬਿਆੰਦਾ ਨਹੀਂ ਸੀ। ਅੱਛਾ 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 ਹਾਂ। ਅੱਛਾ ਅੱਛਾ ਉਹ ਮਰ ਗਿਆ ਤੇ ਫੇਰ ਭਰਾਵਾਂ ਨੇ ਵਿਆਹੀਆਂ ਨਾ, ਜੀਂਦਿਆਂ ਉਹ ਨਹੀਂ ਪੱਲੇ ਬਣਦਾ ਕਿਸੇ ਨੂੰ ਵੀ। ਅੱਛਾ ਅੱਛਾ ਹਾਂ ਠੀਕ ਹੋ ਗਿਆ। ਉਹਨਾਂ ਨੇ ਜਾਣਾ ਸੀ ਉਹਦੀ ਗੱਲ ਕਰ ਰਹੇ ਹੋ? ਇਹ ਜਿਸ ਦਿਨ ਰਾਤ ਨੂੰ ਉਹਨਾਂ ਨੇ ਤੁਰ ਜਾਣਾ ਸੀ ਉਸ ਦਿਨ ਦੀ ਗੱਲ ਹੈ। ਅੱਛਾ ਛੁਰੀਆਂ ਬਣਾਈ ਦੀਆਂ ਹਨ ਤੇ ਉਦੋਂ ਜਿਹੜੇ ਲੋਹਾਰ ਹੁੰਦੇ ਸਨ ਇਹਨਾਂ ਨੂੰ ਜਾਂ ਦਾਣੇ ਦਿੰਦੇ ਸਾਂ ਹਾਂਜੀ ਜਾਂ ਭਰੀਆਂ ਦਿੰਦੇ ਸਾਂ। ਜਿਹੜੀ ਫਸਲ ਜ਼ਿਮੀਦਾਰ ਦੀ ਹੋਣੀ ਇਹਨਾਂ ਨੂੰ ਸਾਰੀ ਦੇਣੀ। ਉਦੋਂ ਸਾਡਾ ਕਮਾਲ ਵੀ ਬਥੇਰਾ ਸੀ, ਅਸੀਂ ਗੁੜ ਦਿੰਦੇ ਰਹੇ ਆ ਅੱਛਾ ਤੇ ਛੁਰੀਆਂ ਬਣਵਾਈਆਂ ਉਹਨਾਂ ਕੋਲੋਂ, ਅਸੀਂ ਲੋਹਰਾਂ ਕੋਲੋਂ ਲੋਹਾਰਾਂ ਕੋਲੋਂ, ਮਿਲਖੀ ਹੋਰਾਂ ਕੋਲੋਂ। ਹਾਂ। ਠੀਕ ਹੈ। ਤੇ ਮੈਨੂੰ ਘਰ ਦੇ ਲੱਗੇ ਆਖਣ ਪਏ ਇਹ ਗੁੜ ਦੇ ਆ ਛੁਰੀਆਂ ਬਣਵਾਈ ਦੀਆਂ ਨਾ। ਉਦੋਂ ਕਿਹੜੇ ਪੈਸੇ ਦੇਣੇ ਹਨ, ਜੋ ਹੁੰਦਾ ਸੀ ਘਰ ਉਹੀ ਦੇਣਾ ਸੀ। ਏਜੰਸੀ ਇੱਕ ਦੂਸਰੇ ਨੂੰ ਦੇਣੀ। ਹਾਂ। ਹਾਂ ਉਹ ਮੈਨੂੰ ਗੁੜ ਦਿੱਤਾ ਇਹਨਾਂ ਨੇ ਕੋਈ 4 ਕਿਲੋ, ਹਾਂਜੀ ਤੇ ਮੈਂ ਦੇਣ ਗਿਆ ਤੇ ਸਾਰੇ ਜੀ ਚੁੱਲ੍ਹੇ ਦੇ ਕੋਲ ਬੈਠੇ ਨੇ, ਹਾਂ ਤੇ ਮੈਂ ਗਿਆ, ਮੈਂ ਕਿਹਾ ਗੁੜ ਲੈ ਲਓ ਆਪਣਾ। ਅੱਛਾ ਇਹ ਗਾਂ ਲੰਘ ਗਿਆ ਹੈ। ਮੈਂ ਨਹੀਂ ਭਾਈ ਗਾਂ ਵਾ ਜਿਹੜਾ ਇਹਨਾਂ ਦਾ ਚੌਂਤਰਾ ਹੁੰਦਾ ਸੀ ਨਾ, ਹਾਂਜੀ ਜਿੰਨੀ ਅਸੀਂ ਕੁੱਤੇ ਕੋਲੋਂ ਸ਼ੋਅ ਕਰਨੇ ਆ ਇੰਨੀ ਇਹ ਸਾਡੇ ਮੁਸਲਮਾਨਾਂ ਕੋਲੋਂ ਕਰਦੇ ਸਨ। ਅੱਛਾ ਜਿਹੜੀ ਅਸਲੀ ਗੱਲ ਹੈ। ਅੱਛਾ ਮੈਨੂੰ ਆਖਣ ਗਾਂ ਆ ਜਾ, ਮੈਂ ਨਹੀਂ ਗਾਂ ਜਾ। ਮੈਨੂੰ ਪਤਾ ਸੀ ਅਸੀਂ ਅੱਗੇ ਵੀ ਉਹਨਾਂ ਦੇ ਸਾਡੀ ਜ਼ਰੂਰਤ ਨਹੀਂ ਪੈਂਦੀ, ਪੈਰ ਧਰਨੇ ਦੀ, ਬੜੇ ਕੱਬੇ ਬੰਦੇ ਸਨ। ਅੱਛਾ ਜੇ ਵੇਲੇ ਗੱਲ ਇਹ ਆ ਵੀ ਮੈਂ ਗਾਂ ਨਹੀਂ ਹੋਵਾਉਣਾ ਤੇ ਚੌਂਤਰੇ 'ਚ ਨਹੀਂ ਬੜਾ, ਉਹ ਮੈਨੂੰ ਆਖਣ ਵੀ ਆ ਸਾਡੇ 'ਚ ਬਹੁ। ਅੱਛਾ ਮੈਂ ਗੱਲ ਇਹ ਆ ਬਈ ਗੁੜ, ਮੈਂ ਕਿਹਾ ਤੁਸੀਂ ਅਗਲੀ ਗੱਲ ਕਰੋ, ਮੈਂ ਬਹਿਣਾ ਨਹੀਂ, ਤੁਸੀਂ ਗੁੜ ਦੱਸੋ ਕਿੱਥੇ ਰੱਖਾਂ। ਇਹ ਇੱਥੇ ਤਾਰ ਛੱਡ ਚੌਂਤਰੇ 'ਚ ਹੈ। ਅੱਛਾ ਤੇ ਮੈਂ ਗੁੜ ਧਰਿਆ ਉਹਨਾਂ ਤੇ ਚੌਂਤਰੇ 'ਚ, ਹਾਂਜੀ ਤੇ ਮੈਂ ਵਾਪਸ ਆ ਗਿਆ। ਜਿਹੜੇ ਵਾਪਸ ਆ ਗਿਆ ਨਾ, ਹਾਂਜੀ ਉਸੇ ਰਾਤ ਨੂੰ ਉਹ ਬਾਰਡਰ ਪਾਰ ਕਰ ਗਏ ਨੇ। ਜਿੱਦਾਂ ਤੁਸੀਂ ਗੁੜ ਦੇ ਕੇ ਆਏ ਹੋ? ਜਿਸ ਦਿਨ ਗੁੜ ਦੇ ਕੇ ਆਇਆ ਉਸੇ ਦਿਨ ਬਾਰਡਰ ਪਾਰ ਕਰ ਤੁਹਾਡੇ ਗਏ। ਗੁੜ ਦਾ ਇੰਤਜ਼ਾਰ ਹੋ ਰਿਹਾ ਸੀ। ਠੀਕ ਹੋ ਗਿਆ। ਤੇ ਜਦੋਂ ਉਹ ਗਏ ਨਾ ਤੇ ਮਗਰੋਂ ਲੋਕਾਂ ਨੇ ਉਹਨਾਂ ਦਾ ਘਰ ਲੁੱਟ ਲਿਆ। ਕਣਕਾਂ ਸਾਰੀ ਰਾਤ ਲੋਕ ਢੋਂਦੇ ਰਹੇ। ਜਦੋਂ ਉਹ ਤੁਰ ਗਏ ਨਾ, ਲੋਕਾਂ ਧਿਆਨ ਰੱਖਿਆ ਦਾ ਸੀ, ਸੂਹ ਆਇਆ ਸੀ ਸਾਰਿਆਂ ਲੋਕਾਂ ਨੂੰ ਬਿਨਾਂ ਯਾਨੀ ਕਿ ਨੌਜਵਾਨਾਂ ਘਰ ਕਾਫੀ ਸੀ। ਹਾਂ ਤੇ ਸਿਰਫ ਆਪਣਾ ਆਪ ਹੀ ਲੈ ਕੇ ਗਏ ਫਿਰ? ਆਪਣਾ ਆਪ ਤੇ ਜਾਂ ਨਗਦੀ ਮਾਲ ਖੜਿਆ ਸੀ ਉਹਨਾਂ ਜ਼ੇਵਰਾਤ ਲੈ ਗਏ। ਹਾਂ। ਠੀਕ ਹੋ ਗਿਆ। ਅੱਛਾ ਉਸ ਟਾਈਮ ਤੇ ਕਿੰਨੇ ਕੁ ਪਿੰਡ ਵਿੱਚ ਖੂਹ ਸਨ? ਕਿਉਂਕਿ ਉਸ ਟਾਈਮ ਇੰਜਨ ਵਗੈਰਾ ਤੇ ਕੋਈ ਨਹੀਂ ਸਨ। ਨਹੀਂ, ਉਸ ਟਾਈਮ 5 ਖੂਹ 6 ਖੂਹ ਹਨ ਉਦੋਂ। ਅੱਛਾ ਹਾਂ। ਕਿਹਦਾ ਖੂਹ ਸੀ ਉਹ? ਇੱਕ ਲੰਬੜਾਂ ਦਾ ਸੀ, ਹਾਂ, ਇੱਕ ਚਿੱਬਾਂ ਦਾ ਸੀ, ਅੱਛਾ ਇੱਕ ਬੜਗਰੀਆਂ ਦਾ ਸੀ, ਅੱਛਾ ਤੇ ਇੱਕ ਰਾਈਆਂ ਦਾ ਸੀ, ਠੀਕ ਹੈ। ਇੱਕ ਰਾਜਪੂਤਾਂ ਦਾ ਸੀ। ਯਾਨੀ ਕਿ ਸਾਰੀ ਵੰਡਾਂ ਦੇ ਆਪਣੇ ਆਪਣੇ ਇੱਕ ਖੂਹ ਸਨ। ਹਾਂ। ਤੇ ਇਹਨਾਂ ਕੋਲੋਂ ਕੀ ਕੰਮ ਲੈਂਦੇ ਨੇ? ਪਾਣੀ ਦਾ ਜਾਂ ਪੀਣ ਵਾਸਤੇ ਜਾਂ ਫਸਲਾਂ ਵਾਸਤੇ? ਇਹ ਲੋਕ ਪੀਂਦੇ ਵੀ ਹਨ ਖੂਹਾਂ ਤੋਂ ਪਾਣੀ ਉਦੋਂ, ਹਾਂ, ਸਬਜ਼ੀਆਂ ਨੂੰ ਲਾਉਂਦੇ ਹਨ ਤੇ ਫਸਲ ਨੂੰ ਵੀ ਇਹੋ ਲਾਉਂਦੇ ਸਨ। ਠੀਕ ਹੈ। ਹਾਂ, ਫਸਲ ਨੂੰ ਵੀ ਇਹੀ ਲਾਉਂਦੇ ਹਨ। ਇਹੋ ਲਾਉਂਦੇ ਹਨ। ਠੀਕ ਹੋ ਗਿਆ। ਤੇ ਉਸ ਟਾਈਮ ਪਿੰਡ ਵਿੱਚ ਜਿਹੜੀ ਦੁਕਾਨ ਹੁੰਦੀ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਪਰਚੂਨ ਦੀ, ਹਾਂ। ਇਹ ਕਿੰਨੇ ਪਾਈ ਦੀ? ਇਹ ਉਦੋਂ ਤਾਂ ਜਿਹੜੀ ਦੁਕਾਨ ਹੈ ਨਾ, ਹਾਂਜੀ, ਇਹ ਉਦੋਂ ਸਾਡੇ ਪਿੰਡ ਦੇ ਵਿੱਚ ਭਾਈ ਦੀ ਹੁੰਦੀ ਸੀ, ਜਰਾਲ ਹੁੰਦੇ ਸਨ ਉਹਨਾਂ ਨੇ। ਜਰਾਲ? ਹਾਂ, ਉਹ ਜਿਹਨਾਂ ਦਾ ਪਰਲੇ ਮਾਲੇ ਘਰ। ਜਰਾ ਜਿਹੜਾ ਅੱਛਾ, ਯਾਨੀ ਕਿ ਉਹ ਜਰਾਲ ਜਿਹੜਾ ਕੀ ਨਾਂ ਦਾ ਸੀ ਇਹਦਾ? ਉਹਦਾ ਨਾਂ ਸੀ ਸ਼ਾਹ ਨਵਾਜ਼। ਸ਼ਾਹ ਨਵਾਜ਼। ਉਹ ਨਹੀਂ ਦੁਕਾਨ ਪਾਈ। ਉਹ ਜੇ ਜਬਾਰ ਹੋਰੀ ਨੇ ਉਹਨਾਂ ਤੋਂ ਵੱਡੇ, ਆਹੋ। ਉਹਨਾਂ ਦਾ ਕੋਈ ਵੱਡਾ ਇਹ ਜਵਾਰ ਹੋਰੀ ਚੇਬ ਨੇ, ਉਹ ਚੇਬ ਕਾਮਰਾਨ ਹੋਰੀ ਜਿਹੜੇ ਨੇ। ਕਾਮਰਾਨ ਹੋਰੀ। ਠੀਕ ਹੋ ਗਿਆ।
ਤੇ ਕਾਮਰਾਨ ਦਾ ਦਾਦਾ ਸੀ ਜਿਹਦਾ ਨਾਮ ਉਹਨੇ ਦੁਕਾਨ ਪਾਈ ਸੀ ਉਸ ਹਾਂ ਟਾਈਮ। ਠੀਕ ਹੈ। ਤੇ ਉਸ ਟਾਈਮ ਦਵਾਈ ਲੈਣ ਦਾ ਕੀ ਨਿਜ਼ਾਮ ਸੀ ਪਿੰਡ ਵਿੱਚ? ਉਸ ਟਾਈਮ ਦਰਮਾਨ ਸਰਕਾਰੀ ਹਸਪਤਾਲ ਮੁੜ ਜੋ ਸਰਕਾਰੀ ਹਸਪਤਾਲ ਸੀ ਦਰਮਾਨ। ਜਿਹਨੂੰ ਕੋਈ ਛੋਟਾ ਮੋਟਾ ਨੁਕਸ ਹੁੰਦਾ ਸੀ ਉੱਥੇ ਜਾਂਦਾ ਸੀ, ਪਿੰਡ ਡਾਕਟਰ ਕੋਈ ਨਹੀਂ ਸੀ। ਅੱਛਾ, ਤੇ ਕੀਮ ਵੀ ਕੋਈ ਨਹੀਂ ਸੀ ਇੱਥੇ? ਨਹੀਂ ਉਦੋਂ ਕੀਮ ਵੀ ਕੋਈ ਨਹੀਂ। ਅੱਛਾ, ਯਾਨੀ ਕਿ ਉਸ ਟਾਈਮ ਦਰਮਾਨ ਹਸਪਤਾਲ ਮੌਜੂਦ ਸੀ ਉਸ ਟਾਈਮ ਵੀ? ਹਾਂ, ਆਹੋ 47 ਤੋਂ ਪਹਿਲੇ ਵੀ? ਹਾਂ। ਅੱਛਾ, ਯਾਨੀ ਇਹਦਾ ਮਤਲਬ ਹੈ ਕਿ ਦਰਮਾਨ ਜਿਹੜਾ ਇੱਕ ਕਸਬਾ ਸੀ ਉਸ ਟਾਈਮ ਵੀ? ਹਾਂ, ਆਹੋ। ਠੀਕ ਹੈ। ਬਾਕੀ ਇਹ ਜਿਹੜਾ ਸਕੂਲ ਬਣਿਆ ਦਾ ਇਹ ਸਾਂਭਿਓ ਇਟਾਈ ਦੀ ਹੈ, ਇਹ ਖੋਤਿਆਂ ਦੇ ਉਦੋਂ ਇਟ ਆਉਂਦੀ ਗਈ ਹੈ ਖੋਤਿਆਂ ਤੇ। ਕਿਹੜਾ ਸਕੂਲ ਬਣਾ? ਇਹ ਦਰਮਾਨ ਵਾਲਾ ਜਿਹੜਾ ਸਕੂਲ ਜਿਹੜਾ ਗਵਰਨਮੈਂਟ? ਹਾਂ। ਅੱਛਾ, ਜਿਹੜਾ ਦਰਮਾਨ ਹਾਈ ਸਕੂਲ ਬਣੇ ਦਾ ਹਾਂ, ਇਹਦੀ ਜਿਹੜੀ ਇੱਟ ਹੈ ਇਹ ਸਾਂਭਿਓ ਆਈ ਦੀ ਹੈ? ਸਾਂਭਿਓ ਆਈ ਦੀ ਉਹ ਇੱਟ ਕਿਤੇ ਦੇਖੋਗੇ ਨਾ ਜਾਓਗੇ ਦਰਮਾਨ ਤੇ ਦੇਖਿਓ ਓਡੀ ਇੱਟ ਕਿਤੇ ਵੀ ਨਹੀਂ ਹੁਣ ਬਣਦੀ ਤੇ। ਅੱਛਾ ਚਾਚੂ, ਉਸ ਟਾਈਮ ਅਗਰ ਜਾਣਾ ਪੈਂਦਾ ਰਿਹਾ ਜ਼ਫਰਵਾਲ ਜਾਂ ਲਾਹੌਰ, ਨਾਰੋਵਾਲ, ਸਿਆਲਕੋਟ, ਹਾਂ, ਤੇ ਕੀ ਜ਼ਰਾਏ ਸਨ ਉੱਥੇ ਜਾਣ ਦੇ? ਉੱਥੇ ਜਾਣ ਦਾ ਇਹ ਸੀ ਵੀ ਜਿਹਨੇ ਸਿਆਲਕੋਟ ਜਾਣਾ ਉਹ ਵੀ ਪੈਦਲ ਜਾਂਦਾ ਸੀ, ਅੱਛਾ। ਤੇ ਜਿਹੜਾ ਜ਼ਫਰਵਾਲ ਜਾਂਦਾ ਸੀ ਉਹ ਵੀ ਪੈਦਲ। ਉਦੋਂ ਨਾ ਕੋਈ ਬੱਸ ਸੀ, ਨਾ ਕੋਈ ਰਕਸ਼ਾ ਸੀ, ਤੇ ਨਾ ਹੀ ਕਿਸੇ ਕੋਲ ਮੋਟਰਸਾਈਕਲ ਸੀ। ਜ਼ਫਰਵਾਲ ਜਾਣ ਤੱਕ? ਸਿਆਲਕੋਟ ਤੱਕ। ਯਾਨੀ ਕਿ ਸਿਆਲਕੋਟ ਤੱਕ ਹੀ ਬੱਸ ਕੋਈ ਨਹੀਂ ਉਸ ਲਾਹੌਰ time? ਤਾੜੀ ਵੀ ਪੈਦਲ ਜਾਣਾ। ਅੱਛਾ। ਲਾਹੌਰ ਵੀ ਪੈਦਲ ਹੀ ਜਾਂਦੇ ਹਨ, ਜਿਹੜੇ ਕੋਈ ਮਜ਼ਦੂਰੀ ਕਰਦੇ ਸਨ ਹਾਂ, ਉਹ ਤੁਰਦੇ ਹੀ ਜਾਂਦੇ ਹਨ ਇੱਥੋਂ। ਉੱਥੋਂ ਲਾਹੌਰ ਪੈਦਲ ਹੀ ਜਾਣਾ? ਪੈਦਲ ਜਾਣਾ, ਪੈਦਲ ਹੀ ਆਉਣਾ। 2-3 ਦਿਨ ਤੇ ਲੱਗ ਜਾਂਦੇ ਹੋਣਗੇ ਫਿਰ? ਹੈਂ? ਸਵੇਰੇ ਤੁਰਦੇ ਹਨ ਤੇ ਜਾਨਾ ਵੇਲੇ ਤੁਰਦੇ ਹਨ, ਹਾਂਜੀ। ਤੇ ਜਿਹੜੀ ਸ਼ਾਦੀ ਜਾਨ ਹੁੰਦੀ ਆ ਉਹ ਵੇਲੇ ਘਰ ਆ ਜਾਂਦੇ ਹਨ ਲਾਹੌਰ ਤੁਰ ਕੇ। ਅੱਛਾ, ਸਵੇਰ ਚੱਲ ਕੇ ਇੱਕ ਦਿਨ ਚ ਘਰ ਪਹੁੰਚ ਜਾਣਾ? ਘਰ ਪਹੁੰਚ ਜਾਣਾ, ਕਿਉਂਕਿ ਸਾਡਾ ਚਾਚਾ ਹੁੰਦਾ ਸੀ ਇੱਕ, ਉਹ ਲਾਹੌਰ ਕੰਮ ਕਰਦਾ ਰਿਹਾ ਤੇ ਉਹ ਆਉਂਦਾ ਰਿਹਾ ਤੇ ਇੱਕ ਦਿਨ ਚ ਹੀ ਨਹੀਂ ਆਣਾ ਹੈ? ਹਾਂ। ਅੱਛਾ, ਤੇ ਉਸ ਟਾਈਮ ਚ ਕਿਹੜੀ ਕਿਹੜੀ ਫਸਲ ਹੁੰਦੀ ਸੀ ਆਪਣੇ ਪਿੰਡ ਵਿੱਚ ਇੱਥੇ? ਉਦੋਂ ਸਵਾਂਕੀ ਹੁੰਦੀ ਸੀ, ਬਾਜਰਾ ਹੁੰਦਾ ਸੀ, ਜਵਾਰ ਹੁੰਦੀ ਸੀ, ਕਣਨਾ ਹੁੰਦਾ ਸੀ, ਅੱਛਾ, ਤੇ ਮਾਂ ਹੁੰਦੇ ਸਨ, ਠੀਕ ਹੈ। ਮੂੰਗੀ, ਮੋਠ, ਚਰੀ, ਇਹ ਫਸਲ ਸਨ। ਤੇ ਮੁੰਜੀ ਵਗੈਰਾ ਨਹੀਂ ਹੁੰਦੀ? ਮੁੰਜੀ ਉਦੋਂ ਕੋਈ ਨਹੀਂ ਸੀ, ਇੱਧਰ ਸਾਡੇ ਵੱਲ ਹੁੰਦੀ ਸੀ, ਕਿਉਂਕਿ ਪਾਣੀ ਨਹੀਂ ਸੀ ਲੱਭਦਾ। ਪਾਣੀ ਨਹੀਂ ਸੀ ਉਹ ਤੇ ਖੂਹਾਂ ਦਾ? ਯਾਨੀ ਕਿ ਕੰਮ ਨਹੀਂ ਸੀ ਕਿ ਮੁੰਜੀ ਨੂੰ ਪਾ ਲਿਆ? ਖੂਹਾਂ ਦੇ ਬਸ ਦਾ ਉਹ ਕੰਮ ਹੀ ਨਹੀਂ ਸੀ। ਠੀਕ ਹੈ। ਹਾਂ। ਤੇ ਉਸ ਟਾਈਮ ਚਾਵਲ ਵਗੈਰਾ ਪਕਦੇ ਰਹੇ ਨੇ ਘਰਾਂ 'ਚ? ਨਹੀਂ, ਘਰਾਂ ਦੇ ਵਿੱਚ ਚੌਲ ਅਸੀਂ ਕਦੇ ਧੱਕੇ ਹੀ ਨਹੀਂ ਹਨ। ਸਵਾਕੀ ਦੇ ਪਕਾਣੇ ਕੰਗਣਿਆਂ ਦੇ ਉਹ ਚੌਲ ਨਹੀਂ ਸੀ ਸਵਾਕੀ ਦੇ ਤੇ ਕੰਗਣੇ ਦੇ? ਹਾਂ। ਉਹਦਾ ਜਿਹੜਾ ਬੀਜ ਹੁੰਦਾ ਉਹਨੂੰ ਇਹਦੇ ਚਾਵਲਾਂ ਤੋਂ ਤੌਰ ਤੇ ਇਸਤੇਮਾਲ ਕਰਨਾ ਹੈ? ਹਾਂ। ਅੱਛਾ, ਠੀਕ ਹੋ ਗਿਆ। ਤੇ ਤੁਹਾਡੇ ਪਿੰਡ ਵਿੱਚ ਉਸ ਟਾਈਮ ਗੇਰ ਕਿਨ ਲਾਇਆ ਦਾ ਸੀ? ਸਾਡੇ ਪਿੰਡ ਉਦੋਂ ਗੇਰ ਕਿਸੇ ਕੋ ਵੀ ਨਹੀਂ, ਹੱਥ ਤੇ ਪੱਠੇ ਕੁਤਰਦੇ ਰਹੇ ਆ ਸਾਰੇ। ਅੱਛਾ, ਸਾਰੇ ਹੱਥ ਦੇ ਹੀ ਹੈ? ਗੇਰ ਸ਼ੇਰ ਕੋਈ ਨਹੀਂ ਸੀ। ਤੇ ਗੱਡ ਕਿਨ ਰੱਖੀ ਦੀ? ਗਾਡੇ ਉਦੋਂ ਸਿਰਫ ਇੱਕ ਹੀ ਬੰਦੇ ਨੇ ਹੁੰਦੀ ਸੀ। ਕਬਾਲ ਨੇ ਨਹੀਂ, ਕਬਾਲ ਦੀ ਤੇ ਬਾਅਦ ਦੀ ਗੱਲ ਹੈ, ਬਾਕੀ ਉਦੋਂ ਗਾਡੇ ਵੀ ਕਿਸੇ ਕੋਲ ਨਹੀਂ ਸੀ। ਬੱਗੂ ਤਾਂ ਕਿ ਨਹੀਂ, ਉਹ ਵੀ ਹੁਣ ਦੀ ਗੱਲ ਹੈ। ਨਹੀਂ, ਉਹ ਇਹਨਾਂ ਦੇ ਪਾਸਾ ਤੇ ਕੰਮ ਨਹੀਂ। ਹਾਂ। ਉਹ ਬਾਕੀ ਇਹ ਆ ਵੀ ਉਦੋਂ ਨਾ ਕਿਸੇ ਕੋਲ ਗੱਡ ਸੀ, ਹਾਂ। ਤੇ ਭਾਰ ਜਿਹੜਾ ਵੀ ਲਿਆਉਂਦੇ ਹਨ ਸਿਰ ਤੇ ਲੈ ਆਉਂਦੇ ਹਨ। ਅੱਲਾ ਨੇ ਉਦੋਂ 7 ਬੜਾ ਸੀ ਪਾਇਆ, ਹੁਣ ਤਾਂ 7 ਦੁਨੀਆ 'ਚ ਮੁੱਕ ਗਿਆ। ਠੀਕ ਹੋ ਗਿਆ, ਠੀਕ ਹੋ ਹਾਂ। ਗਿਆ। ਤੇ ਕਣਕ ਵਗੈਰਾ ਆਮ ਹੁੰਦੀ ਸੀ ਜਾਂ ਥੋੜੀ? ਨਹੀਂ, ਕਣਕ ਵੀ ਉਦੋਂ ਘੱਟ ਹੀ ਹੁੰਦੀ, ਖਾਦਾਂ ਨਹੀਂ ਹਨ ਹੁੰਦੀਆਂ। ਹਾਂ। ਤੇ ਆਉਂਗੇ ਰਾਹੜ ਦੇ ਰਹੇ ਨਾ, ਤੇ ਉਹ ਕਿੱਲੇ ਦੇ ਵਿੱਚੋਂ ਕੋਈ 10 ਭਰੀਆਂ 15 ਹੁੰਦੀਆਂ ਰਹੀਆਂ ਕਿੱਲੇ। ਬਸ? ਹਾਂ। ਤੇ ਉਹਨੂੰ ਫਿਰ ਕਿਸ ਤਰ੍ਹਾਂ ਉਹ 'ਚ ਦਾਣੇ ਕੱਢਦੇ ਰਹੇ ਹੋ? ਉਦੋਂ ਲੱਕੜੀ ਦਾ ਫਲਾ ਬਣਾ ਕੇ ਨਾ, ਹਾਂ। ਤੇ ਉਹਦੇ ਵਿੱਚ ਕੋਈ ਕਣਕ ਦਾ ਨਾਲ ਫੰਡ ਕੇ ਪਾ ਲੈਣਾ, ਉੱਤੇ ਝੱਲੀਆਂ ਪਾ ਲੈਣੀਆਂ, ਤੇ ਉਹ ਫਿਰ ਢੱਗਿਆਂ ਦੇ ਮਗਰ ਪਾ ਕੇ ਨਾ, ਤੇ ਉਹਦੇ ਨਾਲ ਫਿਰ ਗਾਂਦੇ ਰਹੇ ਅਸੀਂ। ਤੇ 1 ਕਿੱਲਾ ਜਿਹੜਾ ਉਹ ਕਿੰਨੀ ਕੁ ਦੇਰ ਲੱਗ ਜਾਂਦੀ ਸੀ? 1 ਕਿੱਲੇ ਨੂੰ? ਹਾਂਜੀ। 1 ਕਿੱਲੇ ਦਾ ਤੇ ਉਹ ਕੁਝ ਵੀ ਨਹੀਂ, 20 ਭਰੀਆਂ ਪਾਉਂਦੇ ਰਹੇ ਆ, ਹਾਂ। ਤੇ 20 ਉਦੋਂ ਕਿੱਲੇ ਚੋਂ ਨਹੀਂ ਨਿਕਲਦੀਆਂ। ਅੱਛਾ। ਤੇ 1.5 ਕਿੱਲੇ 2 ਕਿੱਲਿਆਂ ਦੇ ਵਿੱਚੋਂ ਇੰਨੀਆਂ ਭਰੀਆਂ ਬਣਦੀਆਂ ਹਨ, ਤੇ ਫਿਰ ਉਹ ਡੰਗਰਾਂ ਨਾਲ ਗਾਣੀਆਂ। ਠੀਕ ਹੈ। ਤੇ ਮਸ਼ੀਨਾਂ ਉਹਨਾਂ ਨੂੰ ਕੋਈ ਹੈ ਨਹੀਂ ਸੀ, ਛੇਟ ਮਸ਼ੀਨਾਂ ਵਾਲਾ ਸਾਰਾ ਕੰਮ ਜੋਗਾਂ ਦਾ ਸੀ? ਜੋਗਾਂ ਦਾ ਤੇ ਬੰਦਿਆਂ ਦਾ। ਆਪਣੇ ਬਾਪੂ ਨੇ ਕਿੰਨੀਆਂ ਕੁ ਜੋਗਾਂ ਰੱਖੀ ਦੀਆਂ ਹਨ? ਉਦੋਂ ਇਹਨਾਂ ਨੇ 2 ਹਨ ਰੱਖੀ ਦੀਆਂ। ਦੋ ਭਰਾ ਸਨ? ਤੇ ਭਰਾ ਇਹ 2 ਹਨ, ਚਾਚਿਆਂ ਤਾਇਆਂ ਦਾ ਇਹਨਾਂ ਦੇ ਵਿੱਚ ਹੀ ਹਨ। ਹਾਂ। ਬਾਕੀ ਉਦੋਂ ਸਲੂਕ ਸੀ ਇਹਨਾਂ ਦਾ, ਚਾਚਿਆਂ ਤਾਇਆਂ ਨੇ ਪਾ ਕੇ, ਤੇ 7 ਭਰਾ ਹਨ ਜਿਹੜੇ ਇੱਕ ਥਾਂ ਬਹਿ ਕੇ ਰੋਟੀ ਖਾਂਦੇ ਹਨ, ਇੱਕ ਚੁੱਲ੍ਹੇ ਦੀ ਪੱਕੀ ਜੀ। ਅੱਛਾ, ਤੇ ਬਾਪੂ ਤੁਹਾਡੇ ਦਾ ਕੀ ਨਾਂ ਸੀ? ਹਸ਼ਮਤ। ਹਸ਼ਮਤ। ਹਾਂ। ਤੇ ਜਿਹੜੇ ਉਹਨਾਂ ਦੇ ਵੱਲ ਸਾਹਿਬ ਸਨ ਉਹਨਾਂ ਦਾ ਨਾਂ? ਉਹਨਾਂ ਦਾ ਨਾਂ ਸੀ ਮੌਲਾ। ਮੌਲਾ? ਮੌਲਾ ਬਖਸ਼। ਮੌਲਾ ਬਖਸ਼। ਮੌਲਾ ਬਖਸ਼ ਦੇ ਜਿਹੜੇ ਕਿ 7 ਮੁੰਡੇ ਸਨ? ਹਾਂ, ਉਹਦੇ 7 ਹਨ। ਠੀਕ ਹੋ ਗਏ। ਤੁਹਾਡੇ ਵੱਲ ਸਾਹਿਬ ਹੋਰੀ 7 ਭਾਈ ਸਨ? ਹਾਂ। ਤੇ ਇਸ ਟਾਈਮ ਤੁਹਾਡੇ ਕੋਲ ਜ਼ਮੀਨ ਕਿੰਨੀ ਕੁ ਹੈ? 5 ਕਿੱਲੇ। ਮਾਸ਼ਾਅੱਲਾ, ਫਿਰ ਵੱਡੇ ਬਜ਼ੁਰਗਾਂ ਕੋਲ ਤੇ ਬੜੀ ਜ਼ਮੀਨ ਸੀ ਫਿਰ? ਉਹਨਾਂ ਕੋਲ ਬੜੀ ਹੀ ਪੂਰੀ ਢੇਰੀ ਦੀ ਹੈ ਮਾਲਕ ਸਨ। ਮਾਸ਼ਾਅੱਲਾ ਜੀ, ਮਾਸ਼ਾਅੱਲਾ। ਹਾਂ। ਠੀਕ। 5 ਕਿੱਲੇ ਅੱਜ ਦੇ ਦੌਰ 'ਚ ਵੀ ਬੜੀ ਜ਼ਮੀਨ ਹੈ? ਹਾਂ, ਅੱਜ ਦੇ ਜੀ ਹਿਸਾਬ 'ਚ ਬੜੀ ਹੈ। ਤੇ ਮਾਸ਼ਾਅੱਲਾ, ਉਸ ਟਾਈਮ ਦੱਸੋ ਜਰਾ ਕਿ ਪਿੰਡ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ?
ਉਦੋਂ ਇਹ ਜਿਹੜਾ ਮੇਲਿਆਂ ਦਾ ਕੰਮ ਸੀ ਇਹ ਬੜਾ ਹੁੰਦਾ ਸੀ। ਇਹ ਕਿਹੜੇ ਮੇਲੇ ਨੇ ਹੁੰਦੇ ਜਿਹੜੇ ਹੁਣ ਹੁੰਦੇ ਨੇ, ਉਦੋਂ ਬਾਹਰ ਮੁੰਡਿਆਂ ਨੇ ਕੌਡੀ ਖੇਡਣੀ, ਸੰਡੇ ਫੜਾ ਹੜਨੇ ਅੱਛਾ ਤੇ ਇਹੋ ਜਿਹੇ ਪਿੱਟੂ ਫੜਾ ਹੜਨੇ, ਇਹ ਕਿਹੜਾ ਕੰਮ ਕਰਦੇ ਰਹੇ ਨਾ ਉਦੋਂ। ਠੀਕ ਹੈ। ਹਾਂ ਤੇ ਮੇਲਿਆਂ ਦੇ ਵਿੱਚ ਜਿਸ ਤਰ੍ਹਾਂ ਅੱਜ ਕੱਲ ਬੜੇ ਖਿਲੌਣੇ ਦੀ ਬੜੀ ਵੈਰਾਈਟੀ ਹੈ, ਨਹੀਂ ਖਿਡੌਣੇ ਉਦੋਂ ਕੋਈ ਨਹੀਂ ਹੁਣ, ਤੇ ਬਣਾਉਣ ਵਾਲਾ ਹੀ ਕੋਈ ਨਹੀਂ ਸੀ, ਏਡਾ ਅਕਲ ਬੰਦ ਕੌਣ ਸੀ ਉਦੋਂ, ਤੇ ਬੱਚਿਆਂ ਦੇ ਕੋਈ ਖਿਲੌਣੇ ਨਹੀਂ ਕੋਈ ਹੁੰਦੇ? ਖਿਡੌਣਾ ਬੱਚਿਆਂ ਦਾ। ਠੀਕ ਹੈ। ਤੇ ਸਾਨੂੰ ਦੱਸੋ ਰਾ ਕਿ ਮੇਲਿਆਂ ਵਿੱਚੋਂ ਕਿਹੜੀ ਕਿਹੜੀ ਦੁਕਾਨ ਆਉਂਦੀ ਰਹੀ ਉੱਥੇ, ਤੇ ਕੀ ਕੀ ਚੀਜ਼ਾਂ ਮਿਲਦੀ ਰਹੀ ਉਸ ਵਕਤ ਦੇ ਮੇਲਿਆਂ ਮੇਲੇ? ਦੇ ਵਿੱਚੋਂ ਇਹ ਜਿਹੜੀ ਅੱਜ ਕੱਲ੍ਹ ਮਠਿਆਈ ਤੇ ਜਲੇਬੀਆਂ ਨਾ ਇਹੋ ਹੀ ਉਦੋਂ ਹੁੰਦੀਆਂ ਰਹੀਆਂ। ਅੱਛਾ ਉਦੋਂ ਵੀ ਆਈ ਨਿਜ਼ਾਮ ਸੀ ਉਦੋਂ ਸਰ? ਵੀ ਇਹੋ ਸੀ। ਤੇ ਖਾੜੇ ਛਾੜੇ ਲੱਗਦੇ ਰਹੇ ਨੇ ਬੜੇ ਖਾੜੇ ਡਰਾਮੇ? ਬੜੇ ਲੱਗਦੇ ਰਹੇ ਨੇ। ਹਾਂ। ਹਾਂ ਆਪਣੇ ਇਲਾਕੇ ਦਾ ਕੋਈ ਪਹਿਲਵਾਨ ਦੱਸੋ ਕਿਸੇ ਦਾ, ਆਪਣੇ ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਪਹਿਲਵਾਨ ਐਸਾ ਹੈ, ਕਬੱਡੀ ਦਾ, ਕੁਸ਼ਤੀ ਦਾ? ਉਦੋਂ ਪਹਿਲਵਾਨ ਸੀ ਨਾ ਜਿਹੜਾ, ਹਾਂਜੀ। ਉਹੀ ਸਾਡੇ ਇਲਾਕੇ ਨਹੀਂ ਉਹ ਖੇਡਦਾ ਸੀ ਤੇ ਉਹ ਆਉਂਦਾ ਰਿਹਾ। ਤੇ ਇੱਧਰ ਸਾਡੇ ਪਿੰਡਾਂ ਦੇ ਵਿੱਚ ਗੱਲ ਇਹ ਆ ਬਈ ਉੱਡਾ ਵੱਡਾ ਖਿਡਾਰੀ ਕੋਈ ਨਹੀਂ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਮੈਨੂੰ ਕੋਈ ਚੇਤੇ ਨਹੀਂ ਰਿਹਾ, ਤਾਂ ਬੜੀ ਦੇਰ ਦੀ ਗੱਲ ਹੈ। ਹਾਂ। ਤੇ ਜਿਆਦਾ ਵਿੱਚ ਚੱਕਦਾ ਹੁੰਦਾ ਜਾਂ ਛੀਦਾ ਨਹੀਂ ਉਹ ਵੀ ਹੁਣ ਦੀ ਗੱਲ ਹੈ, ਇਹ ਬੜੀ ਪੁਰਾਣੀ ਗੱਲ ਹੈ। ਅੱਛਾ ਉਸ ਵਕਤ ਇਹ ਜਿਹੜੇ ਤਮਾਸ਼ੇ ਕਰਾਉਣ ਵਾਲੇ ਆਉਂਦੇ ਰਹੇ ਨੇ, ਤਮਾਸ਼ਾ ਕਰਨ ਵਾਲੇ? ਉਦੋਂ ਤਮਾਸ਼ੇ ਬੜੇ ਹਨ, ਰੌਣਕਾਂ ਬੜੀਆਂ ਸਨ। ਕੀ ਰੌਣਕਾਂ ਮੈਂ ਕਿਸ ਤਰ੍ਹਾਂ ਦੇ ਤਮਾਸ਼ੇ ਆਉਂਦੇ ਰਹੇ ਨੇ? ਰੌਣਕਾਂ ਉਦੋਂ ਇਹ ਹਨ ਵੀ ਕਲੰਦਰ ਆਉਂਦੇ ਰਹੇ ਨੇ ਹਾਂ। ਤੇ ਉਹਨਾਂ ਨੇ ਬਾਹਰ ਤੰਬੂ ਲਾ ਲੈਣੇ ਨੇ। ਅੱਛਾ। ਤੇ ਉੱਥੇ ਤੰਬੂਆਂ ਦੇ ਕੋਲ ਉਹਨਾਂ ਸਾਰਾ ਸਿਸਟਮ ਰੱਖਿਆ ਦਾ ਹੁੰਦਾ ਸੀ, ਡੰਗਰ ਉਹਨਾਂ ਨੇ ਰੱਖੇ ਦੇ ਹੋਣੇ, ਪੱਠੇ ਸਾਡੇ ਕੋਲ ਮੰਗ ਕੇ ਲੈ ਜਾਣੇ। ਹਾਂ। ਤੇ ਬਾਂਦਰੀਆਂ, ਰੇਸ਼ਾ, ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਰੱਖੀ ਦੀਆਂ, ਦਿਨ ਨੂੰ ਇਖੜਾ ਦਾ ਕੰਮ ਕਰਦੇ ਹਨ। ਅੱਛਾ। ਤੇ ਰਾਤ ਨੂੰ ਉਹਨਾਂ ਨੂੰ ਸਾਈਆਂ ਆਉਂਦੀਆਂ ਰਹੀਆਂ ਨੇ, ਤੇ ਫਿਰ ਜਿਸ ਪਿੰਡ ਦੀ ਸਾਈ ਹੋਣੀ ਉਸ ਪਿੰਡ ਫਿਰ ਉਹਨਾਂ ਨੇ ਡਰਾਮੇ ਕਰਨੇ ਜਾ ਕੇ। ਤੇ ਉੱਥੇ ਜਾ ਕੇ ਕੀ ਕਰਨਾ? ਉੱਥੇ ਵੀ ਇਹ ਜਿਹੜਾ ਅੱਜ ਕੱਲ੍ਹ ਡਰਾਮਾ ਹੁੰਦਾ ਨਾ, ਇਹ ਡਰਾਮਾ ਕਰਦੇ ਰਹੇ ਨੇ ਉਹ ਨਕਲਾਂ। ਹਾਂ ਅੱਛਾ ਅੱਛਾ ਅੱਛਾ। ਆਹੋ। ਤੇ ਗਾਉਂਦੇ ਰਹੇ ਨੇ, ਬੜੀਆਂ ਬੜੀਆਂ ਵਧੀਆ ਆਵਾਜ਼ ਹੁੰਦੀ ਸੀ। ਹੁਣ ਤੇ ਉਹੋ ਜਿਹੀ ਆਵਾਜ਼ ਹੀ ਕਿਸੇ ਦੀ ਨਹੀਂ ਜਿਹੋ ਜਿਹੀ ਉਹਨਾਂ ਦੀ ਹੁੰਦੀ ਸੀ। ਠੀਕ ਹੋ ਗਿਆ। ਅੱਛਾ। ਤੇ ਦੱਸੋ ਸਾਨੂੰ ਕਿ ਉਸ ਵਕਤ ਬਾਬੇ ਸ਼ਹੀਦ ਦਾ ਮੇਲਾ ਹੁੰਦਾ ਸੀ? ਹਾਂ ਇਹ ਪੁਰਾਣਾ ਹੁੰਦਾ ਸੀ। ਤੇ ਕਦੇ ਤੁਹਾਨੂੰ ਮੌਕਾ ਮਿਲਿਆ ਜਾਣ ਦਾ, ਦੇਖਣ ਦਾ? ਅਸੀਂ ਬੜੇ ਵਾਰੀ ਦੇਖਿਆ। ਅੱਛਾ। ਹਾਂ। ਉੱਥੇ ਢੇਰੀ ਤੇ ਵੀ ਗਏ ਹੋ? ਇੱਥੇ ਢੇਰੀ ਉਹਨਾਂ ਦੀ ਬਣੀ ਨਹੀਂ ਹੋਈ? ਢੇਰੀ ਹੈ ਨਾ ਜਿਹੜੀ, ਹਾਂ। ਢੇਰੀ ਦੇ ਵਿੱਚ ਪਹਿਲਾਂ ਖੋਲ੍ਹੀ ਸੀ, ਉਦੋਂ ਜਾਂਦੇ ਰਹੇ ਨੇ। ਹਾਂ। ਤੇ ਜਦੋਂ ਦਾ ਇਹ ਬਾਰਡਰ ਪੱਕੀ ਹੋ ਗਈ ਦੀ ਆ ਉਹ ਤੋਂ ਲੈ ਕੇ ਤੇ ਉਹ ਇੱਧਰ ਨਹੀਂ ਆ ਸਕਦੇ, ਅਸੀਂ ਉੱਧਰ ਨਹੀਂ ਜਾ ਸਕਦੇ। ਅਸੀਂ ਇੱਧਰ ਨਹੀਂ ਜਾ ਸਕਦੇ। ਹਾਂ। ਠੀਕ ਹੋ ਗਿਆ। ਤੇ ਕਦੇ ਮੌਕਾ ਨਹੀਂ ਮਿਲਿਆ ਕਿਤੇ ਇੱਧਰ ਰਿਆਸਤ ਵਾਲੀ ਸਾਈਡ ਤੇ 47 ਤੋਂ ਪਹਿਲੇ ਜਾਣ ਦਾ? 47 ਤੋਂ ਪਹਿਲਾਂ ਜਾਣ ਦਾ? ਹਾਂਜੀ। ਉਦੋਂ ਵੀ ਟਾਈਮ ਨਹੀਂ ਕੋਈ ਉਹੋ ਜਿਹਾ ਲੱਗਾ। ਤੁਹਾਡੀ ਉਮਰ ਥੋੜੀ ਸੀ ਨਾ? ਹਾਂ। ਤੇ ਨਾਨਕੇ ਕਿਹੜੇ ਪਿੰਡ ਸਨ? ਨੰਗੇ। ਨੰਗਾੜਾ ਬਾਰਡਰ ਤੇ ਪਿੰਡ ਆ ਇੰਡੀਆ ਦਾ? ਹਾਂ। ਠੀਕ ਹੋ ਗਿਆ। ਅੱਛਾ ਚਾਚੂ ਸਾਨੂੰ ਦੱਸੋ ਜ਼ਰਾ ਕਿ ਆਪਣੀ ਜ਼ਿੰਦਗੀ ਜਿਹੜੀ ਤੁਸੀਂ ਗੁਜ਼ਾਰੀ ਹੈ, ਹਾਂ। ਤੇ ਉਹ ਤੋਂ ਤੁਸੀਂ ਮੁਤਮਿਨ ਹੋ? ਹਾਂ ਅੱਲਾ ਦਾ ਲੱਖ ਸ਼ੁਕਰ ਆ, ਬੜੀ ਸਹੀ ਜ਼ਿੰਦਗੀ ਆਪਣੀ। ਕੋਈ ਐਸੀ ਖੁਆਇਸ਼ ਕਿ ਜਿਹੜੀ ਤੁਹਾਡੀ ਰਹਿ ਗਈ ਹੋਏ, ਤੁਸੀਂ ਅਜੇ ਤੱਕ ਪੂਰੀ ਨਾ ਹੋਈ ਹੋਏ? ਨਹੀਂ, ਅੱਲਾ ਦੀ ਬੜੀ ਮਿਹਰਬਾਨੀ ਆ, ਜਿੰਨੀਆਂ ਖਾਹਿਸ਼ਾਂ ਰੱਬ ਨੇ ਦਿੱਤੀਆਂ ਨੇ ਨਾ ਉਹਦਾ ਲੱਖ ਸ਼ੁਕਰ ਹੈ। ਠੀਕ ਹੈ। ਆਪਣੇ ਦਿਲ ਦੀ ਖਾਹਿਸ਼ ਕੋਈ ਨਹੀਂ ਜਿਹੜੀ ਨਹੀਂ ਪੂਰੀ। ਅਸੀਂ ਜੀ ਹੁਣ ਹੋਰ ਤੇ ਨਿਜ਼ਾਮ ਸਾਰੇ ਤੱਕੇ ਨਾ, ਹੁਣ ਅੱਲਾ ਦਾ ਘਰ ਤੱਕਣ ਵਾਲਾ, ਜੇ ਰੱਬ ਮੁਕੱਦਰਾਂ ਹੀ ਕਰੇਗਾ ਤੇ। ਉਹ ਜੀ ਅੱਲਾਹ ਪਾਕ ਤੁਹਾਡੇ ਮੁਕੱਦਰਾਂ 'ਚ ਵੀ ਕਰੇ, ਸਾਡੇ ਮੁਕੱਦਰਾਂ 'ਚ ਵੀ ਕਰੇ, ਹਾਂ। ਸਾਡੇ ਸਾਰਿਆਂ ਦੇ ਮੁਕੱਦਰਾਂ 'ਚ ਕਰੇ ਜੀ। ਹਾਂ। ਆਮੀਨ ਸੁਭਾਨ ਆਮੀਨ। ਅੱਛਾ ਚਾਚੂ ਸਾਨੂੰ ਦੱਸੋ ਜ਼ਰਾ ਕਿ ਉਸ ਵਕਤ ਜਿਹੜੇ ਸ਼ਾਦੀ ਵਿਆਹ ਸਨ, ਹਾਂ, ਉਹਨਾਂ ਦਾ ਕੀ ਰਿਵਾਜ ਸੀ ਉਸ ਵਕਤ? ਉਹਨਾਂ ਦਾ ਰਿਵਾਜ ਇਹ ਸੀ ਵੀ ਹੁਣ ਤੇ ਕਾਰਾਂ ਕਰਾਉਂਦੇ ਨੇ ਤੇ ਬੜੇ ਫੁੱਲ ਛੁੱਲ ਲਾਉਂਦੇ ਨੇ ਹਾਂ। ਤੇ ਬੜੀ ਕਾਰ ਸ਼ਿੰਗਾਰਦੇ ਨੇ। ਠੀਕ ਹੈ। ਤੇ ਉਦੋਂ ਸਿਰਫ ਇੱਕ ਬੰਦਾ ਜਿਹੜਾ ਵਿਆਹਣ ਜਾਂਦਾ ਸੀ ਨਾ, ਹਾਂਜੀ। ਉਹ ਘੋੜੀ ਤੇ ਹੁੰਦਾ ਸੀ। ਅੱਛਾ। ਉਹ ਘੋੜੀ ਤੇ ਹੁੰਦਾ ਸੀ, ਭਾਵੇਂ 20 ਕੋ ਜਾਣਾ, 30 ਕੋ ਜਾਣਾ, ਜਿੰਨਾ ਵੀ ਜਾਣਾ ਪੈਦਲ ਤੁਰ ਕੇ, ਬਾਕੀ ਦੇ ਨੇ ਜਾਣਾ। ਇੱਕ ਹੀ ਬੰਦਾ ਘੋੜੀ ਤੇ ਹੁੰਦਾ ਸੀ ਜਿਹੜਾ ਬਾਕੀ ਵਿਆਹ ਨਹੀਂ ਜਾਂਦਾ। ਸਾਰੀ ਬਰਾਤ ਵਧੀਆ ਉਹ ਪੈਦਲ ਹੀ ਜਾਣੀ? ਪੈਦਲ ਜਾਣੀ। ਸ਼ੇਰ ਵਧੀਆ ਜੀ। ਅੱਛਾ ਤੇ ਸਾਨੂੰ ਦੱਸੋ ਰਾ ਕਿ ਤੁਹਾਡੀ ਸ਼ਾਦੀ ਕਿੱਥੇ ਹੋਈ? ਸਾਡੀ ਸ਼ਾਦੀ ਤਰਗਰਮਾਲ। ਤਰਗਰਮਾਲ? ਹਾਂ। ਉਹ ਸ਼ੀਦੇ ਟੂਲ ਦੇ ਅੱਗੇ ਜਿਹੜਾ ਹੈ? ਹਾਂ। ਠੀਕ ਹੋ ਗਿਆ। ਤੇ ਕਿੰਨੀ ਕੁ ਬਰਾਤ ਕੀ ਸੀ ਆਪਣੀ? ਐਨ ਕੋਈ 40-50 ਬੰਦੇ। 40-50 ਬੰਦੇ? ਹਾਂ। ਤੇ ਤੁਸੀਂ ਕਾਹ ਤੇ ਬੈਠੇ ਤੇ ਜਦੋਂ ਗਏ? ਮੈਂ ਉਦੋਂ ਘੋੜੀ ਤੇ ਬੈਠਾ ਤਾਂ। ਘੋੜੀ ਤੇ? ਹਾਂ। ਕੋਈ ਯਾਦ ਹੈ ਚਾਚੂ ਰੰਗ ਘੋੜੀ ਦਾ ਕੀ ਸੀ ਉਦੋਂ? ਲਾਲ ਰੰਗ ਦੀ ਘੋੜੀ, ਲਾਲ ਮੱਥਾ ਰੰਗ। ਉਹਦਾ ਚਿੱਟਾ ਸੀ। ਮੱਥਾ ਚਿੱਟਾ ਸੀ? ਹਾਂ। ਤੇ ਆਪਣੀ ਘਰ ਦੀ ਸੀ ਜਾਂ ਵੈਸੇ? ਨਹੀਂ, ਉਹ ਕਿਸੇ ਦੀ ਸੀ ਮੰਗੀ ਦੀ, ਸਾਡੇ ਪਿੰਡ ਬੰਦਾ ਸੀ ਇੱਕ, ਉਹਨੇ ਘੋੜੀ ਰੱਖੀ ਦੀ ਸੀ। ਹਾਂ। ਉਹ ਆਂਦਾ ਰਿਹਾ ਵੀ ਵਿਆਹ ਸ਼ਾਦੀ ਤੇ ਕਿਸੇ ਕੁੜੀ ਨੇ ਜਾਣਾ ਹੋਏ ਹਾਂ। ਜਾਂ ਕਿਸੇ ਨੇ ਵਿਆਹਣ ਜਾਣਾ ਹੋਏ ਮੁੰਡੇ ਨੇ, ਹਾਂ। ਤੇ ਆ ਘੋੜੀ ਇਸੇ ਮੁਝ ਰੱਖੀ ਦੀ ਆ। ਠੀਕ ਆ। ਉਦੋਂ ਮੁਹੱਬਤ ਪਿਆਰ ਬੜੇ ਸਨ। ਠੀਕ ਹੁਣ ਆ। ਦੁਨੀਆ ਦੇ ਉੱਤੇ ਮੁਹੱਬਤ ਪਿਆਰ ਨਹੀਂ ਰਹੇ ਵੀ। ਤੇ ਸਹੁਰਿਆਂ ਨੇ ਫਿਰ ਕੀ ਖਿਲਾਇਆ ਸੀ ਬਰਾਤ ਨੂੰ? ਬਰਾਤ ਨੂੰ ਉਹਨਾਂ ਨੇ ਗੱਲ ਇਹ ਆ ਵੀ ਮਿੱਠੇ ਚੌਲ ਤੇ ਲੂਣੇ ਚੌਲ ਖਿਲਾਏ ਹਨ, ਜਲੇਬੀਆਂ ਖਿਲਾਈਆਂ ਹਨ। ਨਾਲੇ ਕਹਿੰਦੇ ਉਹ ਚਾਵਲ ਉਸ ਟਾਈਮ? ਨਹੀਂ, ਉਹ ਪਤਾ ਗੱਲ ਕੀ ਆ, ਹਾਂ। ਅਗਰ ਮੁੱਲ ਉਦੋਂ ਵੀ ਮਿਲ ਜਾਂਦੇ ਸਨ। ਠੀਕ ਭਈ ਉਦੋਂ ਠੀਕ। ਪੈਸੇ ਨਹੀਂ ਹਨ ਲੱਭਦੇ, ਮੁੱਲ ਲੈ ਕੇ ਤੇ ਜਿੱਚਾ ਹੁਣ ਖਾਣੇ ਆਸਰਾ ਖਾਣ ਤੇ। ਯਾਨੀ ਕਿ ਸ਼ਾਦੀ ਵਿਆਹ ਵਾਸਤੇ ਲੋਕ ਬੰਦੋਬਸਤ ਕਰ ਲੈਂਦੇ ਰਹੇ ਨੇ? ਹਾਂ। ਉਧਰ ਜ਼ਮੀਨਾਂ ਹੈ ਤੇ ਨਾਲੇ ਉਹਨਾਂ ਦੀ ਜ਼ਮੀਨ ਸੀ ਨੀ ਜਿਹੜੀ, ਉਹ ਮੁੰਜੀ ਵਾਲੀ ਸੀ,
ਉਹਨਾਂ ਦੀ ਹੁੰਦੀ ਸੀ ਮੁੰਜੀ ਥੋੜੀ ਬਹੁਤੀ ਘਰ ਦੀ, ਤੇ ਠੀਕ ਉਦੋਂ ਹੋ- ਮੁੱਲ ਵੀ ਹਰ ਸ਼ੈ ਲੱਭ ਜਾਂਦੀ ਸੀ। ਠੀਕ ਹੈ। ਹਾਂ ਤੇ ਉਧਰੋਂ ਫਿਰ ਤੁਹਾਡੀ ਜਿਹੜੀ ਵੋਟੀ ਸੀ ਅਮੌਰੀ, ਹਾਂ ਇਹ ਫਿਰ ਕਾਹਤੇ ਆਈਆਂ ਉਧਰੋਂ? ਇਹ ਡੋਲੀ ਚ ਆਈਆਂ ਹਨ। ਉਹ ਡੋਲੀ ਦਾ ਰਿਵਾਜ ਸੀ ਨਾ ਉਦੋਂ? ਹਾਂ ਠੀਕ ਆ, 4 ਬੰਦੇ ਚੁੱਕਦੇ ਰਹੇ ਨੇ ਕਹਾਰ। ਆਹੋ ਆਹੋ। ਠੀਕ ਹੋ ਗਿਆ, ਸਾਨੂੰ ਬੜੇ ਬਜ਼ੁਰਗਾਂ ਨੇ ਦੱਸਿਆ ਇਹ। ਤੇ ਆਹੋ ਇਹੋ ਰਿਵਾਜ ਸੀ ਪਹਿਲਾਂ। ਠੀਕ ਹੋ ਗਿਆ। ਤੇ ਤੁਸੀਂ ਅੱਲਾਹ ਪਾਕ ਦਾ ਬਹੁਤ ਸ਼ੁਕਰ ਅਦਾ ਕਰਨੇ ਆ ਕਿ ਇੰਨੀ ਉਮਰ ਦੇ ਵਿੱਚ ਵੀ ਤੁਹਾਡੀ ਸਿਹਤ ਠੀਕ ਆ, ਮੌਰਾਂ ਦੀ ਵੀ ਸਿਹਤ ਠੀਕ ਆ। ਹਾਂ ਔਰ ਅੱਲਾਹ ਪਾਕ ਅੱਗੇ ਅਸੀਂ ਦੁਆ ਕਰਨੇ ਆ ਕਿ ਅੱਲਾਹ ਪਾਕ ਹਮੇਸ਼ਾ ਤੁਹਾਨੂੰ ਸਿਹਤਮੰਦ ਰੱਖੇ। ਠੀਕ ਹੈ। ਤੇ ਆਪਣੇ ਨਵੀਂ ਨਸਲ ਨੂੰ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਤੇ ਕਰ ਲਓ। ਨਵੀਂ ਗੱਲ ਇਹ ਆ ਵੀ ਮਾਂ ਪਿਓ ਨੇ ਜਿਹੜਾ ਹਾਂਜੀ ਇਹ ਤੇ ਔਲਾਦ ਨੂੰ ਮੱਤ ਦਿੰਦਾ ਚੰਗੀ, ਜੀ ਜੀ ਤੇ ਜੇ ਮੰਨ ਲੈਣ ਤੇ ਚੰਗਾ, ਕਿਉਂਕਿ ਸਾਡੀ ਉਮਰ ਬੜੀ ਆ। ਅਸੀਂ ਕਈ ਕੋਈ ਹੁੰਦਾ ਤੱਕਿਆ ਦਾ, ਕੋਈ ਆਪਣੇ ਨਾਲ ਹੋਏ ਦਾ, ਕੋਈ ਲੋਕਾਂ ਦਾ ਤੱਕਿਆ ਹੁੰਦਾ, ਜੀ 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 ਤੇ ਇਹਨਾਂ ਨੂੰ ਵੀ ਆਖੀਦਾ ਵੀ ਆਖੜੇ ਰਾਹ ਨਹੀਂ ਪੁੱਤਰ ਐਸ ਰਾਹ ਜਾਣਾ ਹੈ। ਠੀਕ ਹੈ। ਅਗਰ ਮੰਨਦੇ ਵੀ ਨਾ। ਠੀਕ ਹੈ। ਹਾਂ ਲੇਕਿਨ ਤੁਸੀਂ ਆਪਣੀ ਔਲਾਦ ਤੋਂ ਮੁਤਮਿਨ ਹੋ। ਹਾਂ ਅੱਲਾਹ ਪਾਕ ਤੁਹਾਨੂੰ ਹਮੇਸ਼ਾ ਮੁਤਮਿਨ ਰੱਖੇ ਜੀ। ਹਾਂਜੀ। ਅੱਛਾ, ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। अस्सलाम वालेकुम। ਵਾਲੇਕੁਮ ਸਲਾਮ। माँ जी अस्सलाम वालेकुम।